ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਦੇ ਵਿੱਚ ਸਪੈਕਟਰਮ ਆਰਸੀਐਨ ਕੇਬਲ ਨੈਟਵਰਕਸ ਦੁਆਰਾ ਅਤੇ ਕੈਨੇਡਾ ਦੇ ਵਿੱਚ ਬੈਲ 5 ਕੇਬਲ ਨੈਟਵਰਕ ਰਾਹੀਂ ਅਤੇ ਵਰਲਡ ਵਾਈਡ ਗਲੋਬਲ CPN roku ਜਾਦੂ TV TV84 ਆਨਲਾਈਨ ਸਟ੍ਰੀਮਿੰਗ ਜਾਂ ਸ਼ਾਵਾ TV ਰਾਹੀਂ ਜਾਂ ਫਿਰ ਫੇਸਬੁੱਕ ਰਾਹੀਂ ਸਾਡਾ ਇਹ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ 21 ਫਰਵਰੀ ਦਾ ਦਿਨ ਸਿੱਖ ਇਤਿਹਾਸ ਵਿੱਚ ਇੱਕ ਅਹਿਮ ਦਿਨ ਹੈ। ਅੱਜ ਦੇ ਦਿਨ 21 ਫਰਵਰੀ 1921 ਨੂੰ ਸਾਕਾ ਨਨਕਾਣਾ ਸਾਹਿਬ ਵਾਪਰਿਆ ਸੀ ਅਤੇ ਸਿੱਖ ਸੰਗਤਾਂ ਨੇ ਮਹੰਤਾਂ ਕੋਲੋਂ ਗੁਰਦੁਆਰਾ ਸਾਹਿਬਾਨਾਂ ਨੂੰ ਆਜ਼ਾਦ ਕਰਵਾਇਆ ਸੀ। ਅੱਜ ਦਾ ਦਿਨ ਜੈਤੋ ਦੇ ਮੋਰਚੇ ਨਾਲ ਵੀ ਜਾ ਕੇ ਜੁੜਦਾ ਹੈ, ਜਿੱਥੇ ਸਿੱਖ ਇਤਿਹਾਸ ਵਿੱਚ ਅਹਿਮ ਥਾਂ ਰੱਖਦੇ ਇਸ ਦਿਹਾੜੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਉੱਥੇ ਹੀ ਸਾਲ 1999 ਵਿੱਚ ਅੱਜ ਦੇ ਦਿਨ ਯਾਨੀ ਕਿ 21 ਫਰਵਰੀ ਨੂੰ ਯੂਨੈਸਕੋ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਐਲਾਨਿਆ ਗਿਆ ਸੀ। ਸਾਡੀ ਮਾਂ ਬੋਲੀ ਪੰਜਾਬੀ ਨੂੰ ਮੁੱਖ ਰੱਖਦਿਆਂ ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਇਸ ਬਾਰੇ ਵੀ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਅੱਜ ਦੀ ਵਿਚਾਰ ਚਰਚਾ ਲਈ ਸਾਡੇ ਨਾਲ ਅਨੰਦਪੁਰ ਸਾਹਿਬ ਤੋਂ SGPC ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਪ੍ਰਿੰਸੀਪਲ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਿੰਸੀਪਲ ਸਾਹਿਬ, ਤੁਹਾਡਾ ਸਵਾਗਤ ਹੈ ਜੀ ਅੱਜ ਦੇ ਸ਼ੋਅ ਦੇ ਵਿੱਚ। ਬਹੁਤ ਧੰਨਵਾਦ ਜੀ, ਆਪ ਜੀ ਦਾ ਵੀ ਸਵਾਗਤ ਹੈ ਜੀ, ਧੰਨਵਾਦ ਕਰਦਾ ਹਾਂ ਜੀ। ਪ੍ਰਿੰਸੀਪਲ ਸਾਹਿਬ, ਜਿਵੇਂ ਅੱਜ ਦਾ ਜਿਹੜਾ ਦਿਨ ਹੈਗਾ ਸਾਕਾ ਨਨਕਾਣਾ ਸਾਹਿਬ ਦੇ ਨਾਲ ਜਾ ਕੇ ਜੁੜਦਾ ਹੈ ਤੇ ਤੁਸੀਂ ਇਤਿਹਾਸ ਦੇ ਨਾਲ ਵੀ ਵਾਕਫ ਹੋ, ਸੋ ਇਸ ਹਵਾਲੇ ਦੇ ਨਾਲ ਮੈਂ ਤੁਹਾਡੇ ਕੋਲੋਂ ਇੱਕ ਤਾਂ ਇਤਿਹਾਸਕ ਜਿਹੜੇ ਪਹਿਲੂ ਨੇ ਉਹਨਾਂ ਬਾਰੇ ਤੁਹਾਡੇ ਕੋਲੋਂ ਪੁੱਛਣਾ ਚਾਹੂੰਗਾ, ਤੇ ਜਿਹੜੀ ਦੂਜੀ ਗੱਲ ਹੈਗੀ ਹੈ ਕਿ ਇਹਨੂੰ ਜਿਹੜੇ ਅੱਜ ਦੇ ਹਾਲਾਤ ਨੇ ਉਹਨਾਂ ਨਾਲ ਜਦੋਂ ਅਸੀਂ ਜੋੜ ਕੇ ਦੇਖਦੇ ਹਾਂ ਤਾਂ ਤੁਸੀਂ ਕਿਵੇਂ ਸਮਝਦੇ ਹੋ ਕਿੱਥੇ ਕੁ ਅਸੀਂ ਅੱਜ ਦੀ ਜਿਹੜੀ ਸਥਿਤੀ ਹੈਗੀ ਆ ਉਸ ਦੇ ਹਵਾਲੇ ਨਾਲ ਅੱਜ ਅਸੀਂ ਕਿੱਥੇ ਖੜ੍ਹੇ ਹਾਂ, ਤੇ ਇਸ ਸਾਕੇ ਤੋਂ ਸਾਡੇ ਇਤਿਹਾਸ ਤੋਂ ਕਿਵੇਂ ਸੇਧ ਲੈ ਕੇ ਅਸੀਂ ਅੱਗੇ ਵੱਧ ਸਕਦੇ ਹਾਂ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਸਾਰੇ ਸਮੁੱਚੇ ਸਿੱਖ ਸੰਸਾਰ ਨੂੰ ਮੈਂ ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਸਿੱਖ ਇਤਿਹਾਸ ਦਾ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਦਿਹਾੜਾ ਹੈ, ਜਦੋਂ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਪਾਵਨ ਪ੍ਰਕਾਸ਼ ਸਥਾਨ ਸ਼੍ਰੀ ਨਨਕਾਣਾ ਸਾਹਿਬ ਵਿਖੇ ਇਹ ਭਿਆਨਕ ਸਾਕਾ ਵਰਤਿਆ ਤੇ ਲਗਭਗ 200 ਸਿੰਘਾਂ ਦੀ ਸ਼ਹਾਦਤ ਇਸ ਸਾਕੇ ਦੇ ਵਿੱਚ ਹੋਈ ਸੀ। ਦਰਅਸਲ ਆਦਿ ਕਾਲ ਤੋਂ ਹੀ ਸਮੇਂ ਦੀਆਂ ਸਰਕਾਰਾਂ ਸਿੱਖਾਂ ਤੋਂ ਭੈਭੀਤ ਰਹੀਆਂ ਹਨ, ਕਿਉਂਕਿ ਸਿੱਖ ਧਰਮ ਜਾਂ ਸਿੱਖ ਧਰਮ ਦੇ ਗੁਰਦੁਆਰੇ ਇੱਕ ਸੰਪੂਰਨ ਮਨੁੱਖ ਦੀ ਸਿਰਜਣਾ ਕਰਦੇ ਹਨ, ਜੋ ਜ਼ਬਰ ਜ਼ੁਲਮ ਦੇ ਖਿਲਾਫ, ਬੇਇਨਸਾਫੀ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਅਤੇ ਹੱਕ ਸੱਚ ਇਨਸਾਫ ਦੀ ਜੋ ਬੋਲੀ ਹੈ, ਹੱਕ ਸੱਚ ਇਨਸਾਫ ਦਾ ਜੋ ਆਵਾਜ਼ ਬੁਲੰਦ ਕਰਨੀ, ਇਹ ਗੁਰਦੁਆਰਿਆਂ ਵਿੱਚੋਂ ਹੁੰਦੀ ਰਹੀ। ਕਿਉਂਕਿ ਗੁਰਦੁਆਰੇ ਭਗਤੀ ਤੇ ਸ਼ਕਤੀ ਦੇ ਕੇਂਦਰ ਹਨ। ਭਗਤੀ ਤੇ ਸ਼ਕਤੀ ਦਾ ਸੁਮੇਲ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਉਦੋਂ ਹੀ ਕਰ ਦਿੱਤਾ ਸੀ ਜਦੋਂ ਆਪਣੀ ਪਾਵਨ ਬਾਣੀ ਵਿੱਚ ਜ਼ਾਬਰ ਤੇ ਹੰਕਾਰੀ ਰਾਜਿਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਹੋਏ ਕਲਕਾਤੀ ਰਾਜੇ ਕਾਸਾਈ ਧਰਮ ਭੰਗ ਕਰ ਉੱਠਿਆ ਜਾਂ ਰਾਜੇਸ਼ੀ ਮੁਕੱਦਮ ਕੁੱਤੇ ਜਾਇਜ਼ ਗਾਇਨ ਬੈਠੇ ਸੁੱਤੇ। ਉਸ ਤੋਂ ਹੀ ਸੰਗਤਾਂ ਨੂੰ ਉਦੋਂ ਤੋਂ ਹੀ ਜ਼ੁਲਮ ਜ਼ਬਰ ਦੇ ਖਿਲਾਫ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਸੀ। ਹਰੇਕ ਸਮੇਂ ਦੀ ਸਰਕਾਰ ਜੋ ਗੱਦੀ ਤੇ ਬੈਠੀ, ਉਹਨੂੰ ਸਿੱਖਾਂ ਦੇ ਗੁਰਦੁਆਰਿਆਂ ਤੋਂ ਹਮੇਸ਼ਾ ਭੈ ਰਿਹਾ। ਇਸ ਗੱਲ ਦੀ ਗਵਾਹੀ ਸਾਨੂੰ ਮਿਲਦੀ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ 1839 ਚ ਅਕਾਲ ਚਲਾਣਾ ਕਰ ਗਏ। 1849 ਦੇ ਵਿੱਚ ਪੰਜਾਬ ਤੇ ਮੁਕੰਮਲ ਕਬਜ਼ਾ ਹੋ ਗਿਆ। 1850 ਸਨ ਦੇ ਅਪ੍ਰੈਲ ਸੈਸ਼ਨ ਦੇ ਵਿੱਚ ਬ੍ਰਿਟਿਸ਼ ਪਾਰਲੀਮੈਂਟ ਦੇ ਸਵਾਲ ਜਵਾਬ ਸਮੇਂ ਦੌਰਾਨ ਸੈਕਟਰੀ ਫਾਰ ਸਟੇਟਸ ਆਫ ਇੰਡੀਆ ਦੇ ਜੋ ਜ਼ਿੰਮੇਵਾਰ ਸੈਕਟਰੀ ਬੈਠਾ ਸੀ, ਉਹ ਤੋਂ ਪੁੱਛਿਆ ਗਿਆ ਸੀ ਕਿ ਸਿੱਖਾਂ ਇਸ ਵੇਲੇ ਹਿੰਦੁਸਤਾਨ ਦੇ ਉੱਤੇ ਸਾਡਾ ਕਬਜ਼ਾ ਕਿਤਨਾ ਕੁ ਹੋ ਚੁੱਕਾ ਹੈ ਤੇ ਕਿਤਨਾ ਕੁ ਅਜੇ ਰਹਿੰਦਾ ਹੈ। ਉਦੋਂ ਉਹਨੇ ਜਵਾਬ ਦਿੰਦੇ ਹੋਏ ਕਿਹਾ ਸੀ, ਸਿੱਖਾਂ ਦੇ ਗੁਰਦੁਆਰੇ ਇੱਕ ਸਟੇਟ ਅੰਦਰ ਸਟੇਟ ਦਾ ਦਰਜਾ ਰੱਖਦੇ ਹਨ। ਇਹਨਾਂ ਗੁਰਦੁਆਰਿਆਂ ਵਿੱਚੋਂ ਸਿੱਖਾਂ ਨੂੰ ਜੀਵਨ ਦਾਨ ਮਿਲਦਾ ਹੈ। ਭਾਵੇਂ ਸਾਰੇ ਇੰਡੀਆ ਤੇ ਸਾਡਾ ਕਬਜ਼ਾ ਹੋ ਚੁੱਕਾ ਹੈ, ਪਰੰਤੂ ਸਾਨੂੰ ਅਗਰ ਖਤਰਾ ਹੈ ਤਾਂ ਕੇਵਲ ਤੇ ਕੇਵਲ ਸਿੱਖਾਂ ਤੋਂ, ਕਿਉਂਕਿ ਸਿੱਖਾਂ ਨੂੰ ਹਮੇਸ਼ਾ ਗੁਰਦੁਆਰੇ ਸੰਗਠਿਤ ਤੇ ਜਿੰਦਾ ਰੱਖਣ ਵਿੱਚ ਸਹਾਈ ਹੁੰਦੇ ਹਨ।
जी अगर हिंदुस्तान देश ते सਦੀवी कब्जा करना रखना चाहते हाँ ਤਾਂ ਸਿੱਖਾਂ ਨੂੰ ਗੁਰਦੁਆਰਿਆਂ ਤੋਂ ਦੂਰ ਕਰਨਾ ਸਾਡਾ ਪਹਿਲਾ ਫਰਜ਼ ਹੋਣਾ ਚਾਹੀਦਾ। ਇਸ ਇੱਕ ਘਟਨਾ ਤੋਂ ਪਤਾ ਲੱਗ ਜਾਂਦਾ ਹੈ ਕਿ ਸਮੇਂ ਦੀਆਂ ਹਕੂਮਤਾਂ ਹਮੇਸ਼ਾ ਹੀ ਸਿੱਖਾਂ ਨੂੰ ਗੁਰਦੁਆਰਿਆਂ ਤੋਂ ਦੂਰ ਰੱਖਣ ਦੇ ਲਈ ਯਤਨਸ਼ੀਲ ਰਹੀਆਂ। ਤੇ ਉਸੇ ਹੀ ਕਾਰਜ ਦੇ ਵਿੱਚੋਂ ਗੁਰਦੁਆਰਾ ਐਕਟ 1925 ਨਿਕਲਿਆ, ਜਿਹਦੇ ਵਿੱਚ ਸਿੱਖਾਂ ਦੇ ਧਾਰਮਿਕ ਸਥਾਨਾਂ ਨੂੰ ਅਪਵਿੱਤਰ ਕਰਨ ਦੇ ਲਈ ਗੁਰਦੁਆਰਾ ਐਕਟ ਦੇ ਵਿੱਚ ਚੋਣ ਸਿਸਟਮ ਜਿਹੜਾ ਸੀ ਉਹ ਲਾਗੂ ਕਰ ਦਿੱਤਾ ਗਿਆ। ਤੇ ਸਿੱਖਾਂ ਦੀ ਉਸ ਵੇਲੇ ਗਲਤੀ ਸੀ, ਕੁਛ ਧੜਿਆਂ ਦੀ, ਕੁਛ ਸਿੱਖ ਆਗੂਆਂ ਦੀ, ਕਿਉਂਕਿ ਅਸਲੀ ਸਿੱਖ ਆਗੂ ਜਿਹੜੇ ਜੇਲ੍ਹਾਂ ਵਿੱਚ ਬੈਠੇ ਸਨ ਤੇ ਬਾਹਰਲੇ ਜਿਹੜਾ ਵਿਕਾਊ ਜਿਹਾ ਮਾਲ ਸੀ ਉਹਨਾਂ ਨੇ ਗੁਰਦੁਆਰਾ ਐਕਟ ਦੇ ਵਿੱਚ ਚੋਣ ਸਿਸਟਮ ਨੂੰ ਪ੍ਰਵਾਨ ਕਰ ਲਿਆ ਅਤੇ ਆਪਣੀਆਂ ਸਿੱਖ ਪਰੰਪਰਾਵਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ। ਖੈਰ ਗੱਲ ਚੱਲੀ ਹੈ ਸਾਕਾ ਨਨਕਾਣਾ ਸਾਹਿਬ ਦੀ। ਸਾਕਾ ਨਨਕਾਣਾ ਸਾਹਿਬ ਵੀ ਜਿਹੜਾ ਹੈ ਉਹ ਇਸੇ ਹੀ ਸੋਚ ਦੀ ਉਪਜ ਸੀ ਕਿ ਕਿਵੇਂ ਨਾ ਕਿਵੇਂ ਸਿੱਖਾਂ ਨੂੰ ਗੁਰਦੁਆਰਿਆਂ ਤੋਂ ਤੋੜਿਆ ਜਾਵੇ। ਸੋ ਇਹ ਸਾਕਾ ਨਨਕਾਣਾ ਸਾਹਿਬ 20 ਫਰਵਰੀ 1921 ਨੂੰ ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਵਿਖੇ ਵਾਪਰਿਆ। ਭਾਈ ਲਛਮਣ ਸਿੰਘ ਜੀ ਧਰੋ ਵਾਲੇ ਕੋਈ 200 ਸਿੰਘਾਂ ਨੂੰ ਨਾਲ ਲੈ ਕੇ ਗੁਰਦੁਆਰਾ ਸਾਹਿਬ ਦੇ ਅੰਦਰ ਪੁੱਜਿਆ ਅਤੇ ਉੱਥੋਂ ਦੀ ਪਵਿੱਤਰਤਾ ਨੂੰ ਬਹਾਲ ਕਰਨ ਦੇ ਲਈ ਉੱਥੋਂ ਬਦਮਾਸ਼ਾਂ ਤੇ ਗੁੰਡੇ ਕਿਸਮ ਦੇ ਲੋਕਾਂ ਨੂੰ ਬਾਹਰ ਕੱਢਣ ਵਾਸਤੇ ਇਹ ਤਹੀਆ ਕਰਕੇ ਗਏ ਸੀ। ਪਰ ਕੱਲਾ ਮਹੰਤ ਅਜਿਹਾ ਕੋਈ ਕਾਰਾ ਨਹੀਂ ਕਰ ਸਕਦਾ ਸੀ। ਪਹਿਲੇ ਸਰਕਾਰ ਜਿਹੜੀ ਉਹਦੇ ਪਿੱਠ ਤੇ ਸੀ, ਉਸ ਵੇਲੇ ਦੇ ਕਮਿਸ਼ਨਰ ਲਾਹੌਰ ਡਿਵੀਜ਼ਨ ਦੇ ਮਿਸਟਰ ਕਿੰਗ ਅਤੇ ਮਿਸਟਰ ਕਰੀ DC ਜਿਹੜੇ ਇਸ ਜ਼ਿਲ੍ਹੇ ਦੇ ਸਨ, ਉਹਨਾਂ ਨੇ ਪੂਰੀ ਸ਼ਹਿ ਦਿੱਤੀ ਔਰ ਭਾਈ ਲਛਮਣ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਨਾਰਾਇਣੂ ਮਹੰਤ ਦੇ ਗੁੰਡਿਆਂ ਬਦਮਾਸ਼ਾਂ ਨੇ ਕੋਹ ਕੇ ਮਾਰਿਆ, ਗੋਲੀਆਂ ਦੇ ਨਾਲ, ਗੰਡਾਸੀਆਂ, ਚਾਕੂਆਂ ਦੇ ਨਾਲ, ਜੋ ਵੀ ਉਹ ਜ਼ੁਲਮ ਕਰ ਸਕਦੇ ਸੀ ਕੀਤੇ। ਇਸ ਤੋਂ ਬਾਅਦ 20 ਫਰਵਰੀ ਸਿੱਖ ਪੰਥ ਦੇ ਜਿਹੜੇ ਆਗੂ ਸੀ ਉਹ ਰਾਤ ਨੂੰ ਹੀ ਜੋ ਨੇ ਉਹ ਨਨਕਾਣਾ ਸਾਹਿਬ ਪਹੁੰਚਣੇ ਸ਼ੁਰੂ ਹੋ ਗਏ ਅਤੇ ਸਰਕਾਰ ਨੇ ਸਿੱਖਾਂ ਦੇ ਰੋਹ ਨੂੰ ਦੇਖ ਕੇ ਸਿੱਖਾਂ ਦੇ ਅੱਖੀਂ ਪੱਟਾ ਪਾਉਣ ਵਾਸਤੇ 20 ਫਰਵਰੀ 1920 ਨੂੰ ਜੋ ਮੁੱਖ ਦੋਸ਼ੀ ਨਾਰਾਇਣੂ ਮਹੰਤ, ਉਹਦੇ ਚਹੇਤੇ ਮਹੰਤ ਹਰੀਨਾਥ ਸਾਧ ਤੇ 26 ਪਠਾਨਾਂ ਨੂੰ ਗ੍ਰਿਫਤਾਰ ਕਰਕੇ ਲਾਹੌਰ ਦੀ ਸੈਂਟਰ ਜੇਲ੍ਹ ਵਿੱਚ ਭਿਜਵਾ ਦਿੱਤਾ ਤਾਂ ਜੋ ਸਿੱਖ ਹਿਰਦਿਆਂ ਨੂੰ ਸ਼ਾਂਤ ਕੀਤਾ ਜਾ ਸਕੇ। ਔਰ ਸਿੱਖ ਜਿਹੜੇ ਇਸ ਗੱਲ ਦੀ ਮੰਗ ਕਰ ਰਹੇ ਸੀ ਕਿ ਇਹਦੇ ਨਾਲ ਹੀ ਜਿੱਥੇ ਮਹੰਤ ਦੇ ਸਾਰੇ ਬੰਦਿਆਂ ਨੂੰ ਕੈਦ ਕੀਤਾ ਜਾਵੇ, ਉੱਥੇ ਮਿਸਟਰ ਕਿੰਗ ਅਤੇ ਮਿਸਟਰ ਕਰੀ ਉਹਨਾਂ ਦੇ ਖਿਲਾਫ ਵੀ ਮੁਕੱਦਮਾ ਚਲਾਇਆ ਜਾਵੇ। ਸਿੱਖਾਂ ਦੀ ਸਭ ਤੋਂ ਵੱਡੀ ਮੰਗ ਸੀ। 3 ਮਾਰਚ 1921 ਨੂੰ ਮਹਾਤਮਾ ਗਾਂਧੀ ਵੀ ਨਨਕਾਣਾ ਸਾਹਿਬ ਪਹੁੰਚੇ। ਉਹ ਰੇਲਵੇ ਸਟੇਸ਼ਨ ਤੋਂ ਜਨਮ ਸਥਾਨ ਤੱਕ ਪੈਦਲ ਸੰਗਤਾਂ ਦੇ ਨਾਲ ਆਏ। ਜਦੋਂ ਮਹਾਤਮਾ ਜੀ ਨੇ ਅੰਦਰਲੀਆਂ ਸਾਰੀਆਂ ਗੱਲਾਂ ਦੇਖੀਆਂ, ਅੰਦਰਲੇ ਹਾਲਾਤ ਦੇਖੇ, ਤਾਂ ਉਹਨਾਂ ਨੂੰ ਇਹ ਕਹਿਣਾ ਪਿਆ ਕਿ ਡਾਇਰ ਸ਼ਾਹੀ ਦੀ ਦੂਜੀ ਐਡੀਸ਼ਨ ਜਿਹੜੀ ਹੈ ਉਹ ਇੱਥੇ ਵਾਪਰ ਗਈ ਹੈ। ਭਾਵ ਜੋ 1919 ਦੇ ਵਿੱਚ ਜਨਰਲ ਡਾਇਰ ਨੇ ਜਲਿਆਂਵਾਲੇ ਸਾਕੇ ਵਿੱਚ ਕੀਤਾ ਸੀ, ਉਹਦਾ ਪ੍ਰਤੱਖ ਸਬੂਤ ਉਹਨਾਂ ਨੇ ਉਹਨੂੰ ਕਰਾਰ ਦਿੱਤਾ। ਤੇ ਉਸ ਵੇਲੇ ਤੱਕ ਸਿੱਖਾਂ ਦੀ ਇਹੀ ਮੰਗ ਜ਼ੋਰ ਫੜਦੀ ਜਾ ਰਹੀ ਸੀ ਕਿ ਮਿਸਟਰ ਕਰੀ ਤੇ ਮਿਸਟਰ ਕਿੰਗ, ਨਾਰਾਇਣੂ ਮਹੰਤ ਤੇ ਉਸਦੇ ਬੰਦਿਆਂ ਦੇ ਖਿਲਾਫ ਵੀ ਮੁਕੱਦਮਾ ਜਿਹੜਾ ਉਹ ਚੱਲਣਾ ਚਾਹੀਦਾ ਹੈ। ਪਰ ਕਿਉਂਕਿ ਸਰਕਾਰਾਂ ਹਮੇਸ਼ਾ ਬੇਈਮਾਨ ਹੁੰਦੀਆਂ ਨੇ, ਆਪਣੇ ਗੁੰਡਿਆਂ ਬਦਮਾਸ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੀਆਂ ਨੇ, ਇਸ ਲਈ ਮਹੰਤ ਨਾਰਾਇਣ ਦਾਸ ਦੇ ਮੁਕੱਦਮੇ ਤੇ ਅਸਰ ਪਾਉਣ ਵਾਸਤੇ ਮਿਸਟਰ ਕਿੰਗ ਉਹ ਲੁੰਬੜ ਚਾਲਾਂ ਦਾ ਸਹਾਰਾ ਲਿਆ, ਜਿਸ ਰਾਹੀਂ ਮਹੰਤ ਨੂੰ ਫਾਂਸੀ ਦੇ ਫੰਦੇ ਤੋਂ ਬਚਾਇਆ ਜਾ ਸਕੇ। ਪੰਜਾਬ ਸਰਕਾਰ ਨੇ ਮਿਸਟਰ ਡੇਵਿਡ ਪੈਟਰੀ DIG ਜਸੂਸੀ ਵਿਭਾਗ, ਜਿਹੜਾ ਕਿ ਕਾਮਾਗਾਟਾ ਮਾਰੂ ਜਹਾਜ਼ ਵੇਲੇ 20 ਗੋਲੀ ਚਲਾਉਣ ਦਾ ਮੁੱਖ ਦੋਸ਼ੀ ਸੀ, ਉਹਦੇ ਹਵਾਲੇ ਇਹ ਸਾਰੀ ਦੀ ਸਾਰੀ ਇਨਕੁਆਇਰੀ ਕਰ ਦਿੱਤੀ। 15 ਮਾਰਚ ਨੂੰ ਅਕਾਲੀਆਂ ਨੂੰ ਜੋ ਇਨਸਾਫ ਦਿੱਤਾ ਗਿਆ ਉਹ ਉਲਟਾ ਇਹ ਇਨਸਾਫ ਸੀ ਵੀ 100 ਦੇ ਕਰੀਬ ਪ੍ਰਸਿੱਧ ਅਕਾਲੀ ਗ੍ਰਿਫਤਾਰ ਕਰ ਲਏ ਗਏ। ਭਾਈ ਕਰਤਾਰ ਸਿੰਘ ਚੱਬਰ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਕਿਆਰਾ ਸਾਹਿਬ ਤੋਂ ਸਣੇ ਉਹਨਾਂ ਦੇ ਜਥੇ ਦੇ ਗ੍ਰਿਫਤਾਰ ਕਰ ਲਿਆ ਗਿਆ। ਲਾਹੌਰ ਵਿੱਚ ਸਪੈਸ਼ਲ ਐਡੀਸ਼ਨਲ ਜੱਜ ਮਿਸਟਰ ਜੇਈ ਕਿਊ ਦੀ ਅਦਾਲਤ ਚ ਫੜੇ ਗਏ ਅਕਾਲੀਆਂ ਵਿਰੁੱਧ ਡਾਕੇ ਮਾਰਨ, ਘਰ ਭੰਨਣ ਆਦਿ ਦੇ ਝੂਠੇ ਮੁਕੱਦਮੇ ਚਲਾਏ ਗਏ ਅਤੇ ਜਿਤਨੀ ਸਜ਼ਾ ਇਹ ਅਦਾਲਤ ਦੇ ਸਕਦੀ ਸੀ ਉਹ ਤਾਂ ਸਿੱਖਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ। ਇਤਨਾ ਵੱਡਾ ਬੇਇਨਸਾਫੀ ਸੀ ਉਸ ਵੇਲੇ ਇੱਥੋਂ ਹੀ ਅਨੁਮਾਨ ਲਾ ਲੈਣਾ ਚਾਹੀਦਾ ਹੈ ਕਿ ਇਸ ਸਾਕੇ ਦੇ ਮੁੱਖ ਪ੍ਰਬੰਧਕ ਜਿਹੜੇ ਸੀ ਸਰਦਾਰ ਜਥੇਦਾਰ ਤੇਜਾ ਸਿੰਘ ਜੀ ਪੁੱਚਰ, ਉਹਨਾਂ ਨੂੰ 9 ਸਾਲ ਦੀ ਕੈਦ ਸੁਣਾਈ ਗਈ। ਲਾਹੌਰ ਸਿੰਘ 9 ਸਾਲ ਦੀ, ਭਾਈ ਕਰਤਾਰ ਸਿੰਘ ਚੱਬਰ ਨੂੰ 18 ਸਾਲ ਦੀ ਕੈਦ ਸੁਣਾਈ। ਪਰ ਸਿੱਖਾਂ ਵਿੱਚ ਵੱਧਦਾ ਹੋਇਆ ਰੋਹ ਇੱਕਦਮ ਅੱਗ ਦਾ ਭਾਂਬੜ ਬਣ ਗਿਆ।
इस करके कुछ दिनों के बाद ही सरदार तेजा सिंह जी नूं ते करतार सिंह झब्बर नूं रिहा करना पिया। उसके बाद सरकार ने अगली चाल चली कि हिंदुआं सिखां ते मुसलमानां विच आपस विच लड़ा दिता जाए, पर सरदार सरजूल सिंह कवीशर जो प्रसिद्ध नीतिवान सन उन्होंने सारिਆਂ ਨੂੰ समझा बुझा के गुरुद्वारा ननकाना साहब खुद पहुंचने लगे कहा। अंत एडिटर सियासत ਜਿਹੜਾ ਸੀ ਸਿਆਸਤ ਅਖਬਾਰ ਦਾ ਐਡੀਟਰ ਉਹਨੇ ਆਪਣੇ ਲੇਖ ਵਿੱਚ ਇਹ ਗੱਲ ਲਿਖੀ ਵੀ ਉਹਨੂੰ ਕਿ ਅਕਾਲੀ ਜਥਿਆਂ ਦੇ ਮੈਂਬਰ ਪਾਕ ਆਦਮੀ ਹਨ, ਉਹਨਾਂ ਦੀ ਪਹਿਲੀ ਜ਼ਿੰਦਗੀ ਕੁਝ ਵੀ ਹੋਵੇ ਪਰ ਉਹ ਧਾਰਮਿਕ ਜਜ਼ਬੇ ਤੋਂ ਪੈਦਾ ਹੋਏ ਜੋਸ਼ ਨਾਲ ਉਤਸ਼ਾਹਤ ਹਨ। 11 ਮਾਰਚ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਹਿੰਦੂਆਂ ਦੀ ਇੱਕ ਸਾਂਝੀ ਮੀਟਿੰਗ ਬੁਲਾਈ ਤੇ ਇਸ ਮੀਟਿੰਗ ਵਿੱਚ ਹਿੰਦੂਆਂ ਨੇ ਵੀ ਮਤਾ ਪਾਸ ਕੀਤਾ ਕਿ ਜਿਸ ਵਕਤ ਤੋਂ ਨਨਕਾਣੇ ਵਿੱਚ ਸਿੱਖ ਆਏ ਹਨ ਉਹਨਾਂ ਦਾ ਹਿੰਦੂਆਂ ਮੁਸਲਮਾਨਾਂ ਨਾਲ ਸਲੂਕ ਹਮਦਰਦੀ ਭਰਿਆ ਹੈ ਤੇ ਸ਼ਲਾਘਾਯੋਗ ਹੈ। ਉਹ ਦੂਜਿਆਂ ਦੇ ਧਰਮ ਵਿੱਚ ਕੋਈ ਦਖਲ ਨਹੀਂ ਦਿੰਦੇ। ਅਸੀਂ ਦੁਸ਼ਮਣ ਵੱਲੋਂ ਫੈਲਾਈਆਂ ਕੂੜੀਆਂ ਅਫਵਾਹਾਂ ਦੀ ਪੂਰਾ ਖੰਡਨ ਕਰਦੇ ਹਾਂ। ਇਸ ਮੁੱਦੇ ਤੇ ਅੰਗਰੇਜ਼ ਹਾਕਮਾਂ ਨੂੰ ਮੂੰਹ ਦੀ ਖਾਣੀ ਪਈ। ਸ਼੍ਰੋਮਣੀ ਕਮੇਟੀ ਵਿੱਚ ਸਰਦਾਰ ਸਰਦੂਲ ਸਿੰਘ ਕਵੀਸ਼ਰ ਨੇ ਅੰਗਰੇਜ਼ੀ ਸਰਕਾਰ ਨਾਲ ਨਾ ਮਿਲਵਰਤਨ ਦਾ ਮਤਾ 11 ਮਈ 1921 ਨੂੰ ਪੇਸ਼ ਕੀਤਾ, ਜਿਸ ਤੇ ਚੀਫ ਖਾਲਸਾ ਦੀਵਾਨ ਦੇ ਜਿਹੜੇ ਮੈਂਬਰ ਸਨ ਉਹ ਇਹ ਚਾਹੁੰਦੇ ਸੀ ਕਿ ਸਰਕਾਰ ਨਾਲ ਵਿਗਾੜੀ ਨਾ ਜਾਵੇ, ਸਗੋਂ ਸਰਕਾਰ ਨਾਲ ਸਹੂਲਤਾਂ ਲਈਆਂ ਜਾਣੀਆਂ ਨਾਲ ਨੇੜਤਾ ਰੱਖ ਕੇ ਫਿਰ ਵੀ ਮਤਾ ਇਹ ਪਾਸ ਹੋ ਗਿਆ। ਪਰ ਇੱਧਰਲੇ ਪਾਸੇ ਸਿੱਖਾਂ ਦੀ ਜਿਹੜੀ ਸੀ ਇਹ ਮੰਗ ਮੰਨਣ ਦੀ ਬਜਾਏ ਇਹਨਾਂ ਉਪਰੋਕਤ ਹਾਲਤਾਂ ਵਿੱਚ ਜੋ ਹੇਠਲੀ ਅਦਾਲਤ ਨੇ ਮਹੰਤ ਨਰਾਇਣ ਦਾਸ, ਹਰੀਨਾਥ ਜੋਗੀ, ਮਹੰਤ ਰਿਹਾਣਾ ਨੂੰ ਮੌਤ ਦੀ ਸਜ਼ਾ ਸੁਣਾਈ। ਪਰੰਤੂ ਮਹੰਤ ਨਰਾਇਣ ਦਾਸ ਨੇ ਆਪਣੇ ਕੇਸ ਦੀ ਪੈਰਵੀ ਲਈ ਹਾਈ ਕੋਰਟ ਵਿੱਚ ਅਪੀਲ ਦਾਇਰ ਕੀਤੀ ਅਤੇ ਹਸਨ ਇਮਾਮ ਨਾਂ ਦੇ ਵਕੀਲ ਨੂੰ ਪਟਨਾ ਸਾਹਿਬ ਤੋਂ ਬੁਲਾਇਆ। ਵਕੀਲ ਨੇ ਅਦਾਲਤ ਦੇ ਸਾਹਮਣੇ ਉਹਦੇ ਚਾਟੜਿਆਂ, ਮਹੰਤ ਦੇ ਚਾਟੜਿਆਂ ਦੀ ਜੋ ਵਕਾਲਤ ਕਰਦਿਆਂ ਇਹ ਗੱਲ ਆਖੀ ਕਿ ਸਰਕਾਰ ਵੱਲੋਂ ਰੱਖਿਆ ਨਾ ਮਿਲ ਸਕਣ ਕਾਰਨ ਮਹੰਤ ਨੂੰ ਹੱਕ ਪਹੁੰਚਦਾ ਸੀ ਕਿ ਉਹ ਆਪਣੀ ਹਿਫਾਜ਼ਤ ਦੇ ਕਦਮ ਉਠਾਵੇ, ਪਠਾਣਾ ਨੂੰ ਪਹਿਰੇਦਾਰ ਰੱਖੇ ਤੇ ਰਾਂਝੇ ਤੇ ਰਿਹਾਣੇ ਵਰਗੇ ਲੜਾਕੂ ਬਾਹਰੋਂ ਲਿਆਵੇ। ਸੋ ਇਸ ਕਰਕੇ ਨਰਾਇਣ ਮਹੰਤ ਦੀ ਜਿਹੜੀ ਸੀ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਅੰਗਰੇਜ਼ ਜੱਜ ਨੇ ਇਹ ਫੈਸਲਾ ਦੇ ਦਿੱਤਾ ਕਿ ਉਹਦੀ ਮੌਤ ਦੀ ਸਜ਼ਾ ਬਦਲ ਕੇ ਨਰਾਇਣ ਮਹੰਤ ਦੀ ਇਹ ਉਮਰ ਕੈਦ ਵਿੱਚ ਬਦਲ ਦਿੱਤੀ ਔਰ ਬਾਕੀ ਮਹੰਤ ਦੇ ਸਹਿਯੋਗੀ ਮੁਲਜ਼ਮਾਂ ਜਿਵੇਂ ਰਾਂਝਾ, ਰਿਹਾਣਾ, ਹਰੀਨਾਥ ਇਹਨਾਂ ਦੀ ਸਜ਼ਾ ਫਾਂਸੀ ਦੀ ਬਰਕਰਾਰ ਰੱਖੀ। ਜੱਜ ਸਾਹਿਬਾਨ ਨੇ 2 ਪਠਾਣਾਂ ਦੀ ਉਮਰ ਕੈਦ ਦੀ ਸਜ਼ਾ ਵੀ ਬਹਾਲ ਰੱਖਦਿਆਂ ਹੋਇਆਂ ਬਾਕੀ ਸਮੂਹ ਦੇ ਦੋਸ਼ੀਆਂ ਨੂੰ ਬਰੀ ਕਰ ਦਿੱਤਾ। ਇਸ ਤਰ੍ਹਾਂ ਦੀਆਂ ਬੇਇਨਸਾਫੀਆਂ ਸਿੱਖਾਂ ਦੇ ਨਾਲ ਅੰਗਰੇਜ਼ ਹਕੂਮਤ ਦੇ ਵੇਲੇ ਹੁੰਦੀਆਂ ਰਹੀਆਂ। ਕਾਰਨ ਇੱਕੋ ਹੀ ਸੀ ਕਿ ਸਿੱਖਾਂ ਨੂੰ ਕਿਵੇਂ ਨਾ ਕਿਵੇਂ ਗੁਰਦੁਆਰਿਆਂ ਦੇ ਨਾਲ ਤੋੜਿਆ ਜਾਵੇ। ਸੋ ਅੱਜ ਦੇ ਜੋ ਹਾਲਾਤ ਬਣੇ ਹੋਏ ਨੇ, ਕੇਵਲ ਸਾਕਾ ਨਨਕਾਣਾ ਸਾਹਿਬ ਮਨਾ ਕੇ, ਲੰਗਰ ਲਾ ਕੇ, ਪ੍ਰਸ਼ਾਦੇ ਛਕ ਕੇ, ਰਸਮੀ ਕਾਰਵਾਈਆਂ ਕਰਕੇ ਸਾਨੂੰ ਗੁਰਦੁਆਰਿਆਂ ਵਿੱਚੋਂ ਵਾਪਸ ਨਹੀਂ ਚਲੇ ਜਾਣਾ ਚਾਹੀਦਾ। ਸਗੋਂ ਸਿੱਖਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਇਹ ਸਾਕੇ ਕਿਉਂ ਵਾਪਰੇ, ਕੀ ਹਾਲਾਤ ਬਣ ਗਏ ਸਨ। ਉਹ ਸੰਗਤਾਂ ਮੀਡੀਆ ਦੇ ਰਾਹੀਂ, ਲਿਟਰੇਚਰ ਦੇ ਰਾਹੀਂ ਸਭ ਕੁਝ ਜਾਣਦੀਆਂ ਨੇ। ਕਿਸ ਤਰ੍ਹਾਂ ਬੀਬੀਆਂ ਦੀ ਇੱਜ਼ਤ ਪਤ ਖਰਾਬ ਹੁੰਦੀ ਸੀ, ਕਿਸ ਤਰ੍ਹਾਂ ਜੋ ਸ਼ਰਧਾਲੂਆਂ ਨੂੰ ਲੁੱਟਿਆ ਜਾਂਦਾ ਸੀ, ਕਿਸ ਤਰ੍ਹਾਂ ਦੀ ਗੁੰਡਾਗਰਦੀ ਜਿਹੜੇ ਮਹੰਤ ਕਰਦੇ ਸਨ। ਉਸ ਵੇਲੇ ਵੀ ਜਦੋਂ ਗੁਰਦੁਆਰਾ ਇੱਕ ਪਾਸ ਹੋ ਗਿਆ ਸੀ ਤੇ ਸਿੱਖ ਸਰਦਾਰਾਂ ਵਿੱਚੋਂ, ਸਿੱਖ ਲੀਡਰਾਂ ਚੋਂ ਕਿਸੇ ਸਿੱਖ ਨੇ ਇਹ ਵਿਚਾਰ ਪੇਸ਼ ਕੀਤਾ ਸੀ ਕਿ ਪੁਰਾਣੇ ਮਹੰਤ ਤਾਂ ਕੱਢੇ ਜਾ ਚੁੱਕੇ ਹਨ, ਪਰ ਜਿਹੜਾ ਵੋਟਾਂ ਨਾਲ ਚੁਣ ਕੇ ਮਹੰਤ ਆਉਣਗੇ ਉਹਨਾਂ ਨੂੰ ਗੁਰਦੁਆਰਿਆਂ ਵਿੱਚੋਂ ਕਿਵੇਂ ਕੱਢਿਆ ਜਾ ਸਕੇਗਾ। ਅੱਜ ਸਿੱਖਾਂ ਨੂੰ ਸਭ ਤੋਂ ਵੱਡੀ ਚਿੰਤਾ ਵਾਲੀ ਗੱਲ ਇਹ ਹੈ ਕਿ ਜਿਹੜੇ ਵੋਟਾਂ ਦੇ ਨਾਲ ਚੁਣ ਕੇ ਸਾਡੇ ਆਗੂ ਅੱਗੇ ਆ ਰਹੇ ਨੇ ਉਹ ਪੁਰਾਤਨ ਨਰਾਇਣੂ ਮਹੰਤਾਂ ਨਾਲੋਂ ਕਿਸੇ ਵੀ ਹਾਲਤ ਦੇ ਵਿੱਚ ਅੱਜ ਘੱਟ ਨਹੀਂ। ਗੁਰਦੁਆਰਿਆਂ ਦੀ ਥਾਂ ਥਾਂ ਤੇ ਬੇਇੱਜ਼ਤੀ ਹੋ ਰਹੀ ਹੈ, ਗੁਰਦੁਆਰਿਆਂ ਵਿੱਚ ਉਹੀ ਹਾਲਾਤ ਬਣ ਗਏ ਨੇ। ਜਿਹੜੀ ਮਰਜ਼ਾਦਾ ਪੰਥ ਨੇ ਸਮੁੱਚੇ ਤੌਰ ਤੇ ਬੈਠ ਕੇ ਬਣਾਈ ਸੀ ਉਹਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਨੇ। ਇੱਥੋਂ ਤੱਕ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਹੋਂਦ ਨੂੰ ਖਤਮ ਕਰਨ ਦੇ ਅੱਜ ਉਪਰਾਲੇ ਕੀਤੇ ਜਾ ਰਹੇ ਹਨ। ਤੇ ਸਾਨੂੰ ਇਹ ਚਾਹੀਦਾ ਹੈ ਕਿ ਭਾਈ ਗੁਰਦਾਸ ਜੀ ਨੇ ਜੋ ਗੱਲ ਗੁਰਦੁਆਰਿਆਂ ਦੀ ਮਹੱਤਤਾ ਦੀ ਦੱਸੀ ਸੀ ਕਿ ਬਾਹਰ ਕੀ ਅਗਨ ਬੂਝਤ ਜਲ ਸਰਤਾ ਕੇ ਨਾਮ ਨੇ ਜੋ ਅਗ ਲਾਗੇ ਕੈਸੇ ਕੇ ਬੁਝਾਈਏ, बाहर से भाग ओट लीजिए तो कोटगढ़ गढ़ में जो लूट लीजिए, पत ठहराइए चोरन के त्रास चाहे शरण गए नरिंद। चोरां दे डरके दा बंदा राजे कोल जांदा है, पर मारे मुसीबत जी वो कैसे के बचाइए। जे चोर ही, जे राजा ही चोर बनिया बैठा होवे ते फिर सिख दा की बन सकदा है मनुख दा। माया डर दर पतहार गुरुद्वारे जावे तां जो माया व्यापे कहाँ ठहराइए। ते माया दे प्रभाव तो बचन वास्ते मनुख सिख गुरुद्वारे जांदा है। जे उत्थे ही माया का प्रभाव है, उत्थे ही पैसे दी गल्लां,
ਉੱਥੇ ਲੜਾਈ ਝਗੜੇ ਆਪਸੀ ਪੱਗਾਂ ਲੱਥਦੀਆਂ। ਇਹਨਾਂ ਨੂੰ ਸਮਝ ਲੈਣਾ ਚਾਹੀਦਾ ਕਿ ਉਸ ਸਮੇਂ ਤਾਂ ਇੱਕ ਨਰਾਇਣੂ ਮਹੰਤ ਨਨਕਾਣਾ ਸਾਹਿਬ ਬੈਠਾ ਸੀ, ਉਹਨੇ 200 ਸਿੰਘ ਸ਼ਹੀਦ ਕਰ ਦਿੱਤੇ। ਹੁਣ ਤਾਂ ਇਕੱਲੇ ਇਕੱਲੇ ਗੁਰਦੁਆਰੇ ਦੇ ਵਿੱਚ ਕਿਤੇ 200 ਮਹੰਤ ਨਰਾਇਣੂ ਨਾ ਬਿਠਾ ਦੇਈਏ। ਅਸੀਂ ਸੁਚੇਤ ਹੋਈਏ, ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਕਿ ਫਿਰ ਉਸ ਤਰ੍ਹਾਂ ਦੇ ਭਾਣੇ ਨਾ ਵਾਪਰ ਸਕਣ। ਅੱਜ ਇਹ ਸਾਕਾ ਨਨਕਾਣਾ ਸਾਹਿਬ ਦੇ ਮੌਕੇ ਤੇ ਮੈਂ ਸਮੁੱਚੇ ਸਿੱਖ ਸੰਸਾਰ ਨੂੰ ਬੇਨਤੀ ਕਰਾਂਗਾ, ਜਿੱਥੇ ਜਿੱਥੇ ਵੀ ਕੋਈ ਗੁਰਸਿੱਖ ਗੁਰੂ ਨਾਨਕ ਨਾਮ ਲੇਵਾ ਬੈਠਾ ਹੈ, ਉਹ ਆਪਣੀ ਜ਼ਿੰਮੇਵਾਰੀ ਨੂੰ ਮਹਿਸੂਸ ਕਰਦਿਆਂ ਹੋਇਆਂ ਉੱਦਾਂ ਦੇ ਪ੍ਰਬੰਧਕਾਂ ਦੀ ਹਮਾਇਤ ਕਰੇ, ਉੱਦਾਂ ਦੇ ਪ੍ਰਬੰਧਕਾਂ ਨੂੰ ਚੁਣੇ ਜੋ ਸਿੱਖ ਕੌਮ ਦੀ ਮਿਆਰੀ ਹਸਤੀ ਮਰਯਾਦਾ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਸਰਵਉੱਚਤਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਣ। ਜਿਹੜੇ ਜਮਸ਼ੇਦ ਖਾਨ ਰੂਪ ਬਦਲ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸ਼ਹੀਦ ਕਰਨ ਦੇ ਲਈ ਜਮਸ਼ੇਦ ਖਾਨ ਤੇ ਗੁਲਬੇਗ ਖਾਨ ਗਏ ਸਨ, ਕਿਤੇ ਉੱਦਾਂ ਦੇ ਜਮਸ਼ੇਦ ਖਾਨ ਜਿਹੜੇ ਅੱਜ ਗੁਰਦੁਆਰਿਆਂ ਦੇ ਵਿੱਚ ਨਾ ਬਾਰ ਦੇਈਏ, ਜੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪਿੱਠ ਵਿੱਚ ਛੁਰਾ ਮਾਰ ਕੇ ਆਪਣੇ ਜਿਹੜੇ ਨੇ ਉਹ ਮਤਲਬ ਪ੍ਰਸਤੀ ਦੇ ਵਾਸਤੇ ਕੌਮ ਦਾ ਨੁਕਸਾਨ ਕਰਦੇ। ਅੱਜ ਦੇ ਇਸ ਦਿਹਾੜੇ ਤੇ ਸਭ ਤੋਂ ਵੱਡੀ ਸੋਚ ਸਿੱਖਾਂ ਨੂੰ ਇਹੀ ਅਪਣਾਉਣੀ ਚਾਹੀਦੀ ਹੈ ਕਿ ਤਖਤ ਵਹਿ ਤਖਤ ਦੇ ਲਾਇਕ ਚੰਗੇ ਪ੍ਰਬੰਧਕ ਅੱਗੇ ਭੇਜੇ ਜਾਣ। ਚਾਹੇ ਉਹ ਅੱਜ ਦਿੱਲੀ ਕਮੇਟੀ ਦੀਆਂ ਚੋਣਾਂ ਹੋ ਰਹੀਆਂ ਨੇ, ਇਹਦੇ ਵਿੱਚ ਵੀ ਦੇਖਣ ਦੀ ਲੋੜ ਹੈ ਗੁਰੂ ਗ੍ਰੰਥ ਦੀ ਗੁਰੂ ਪੰਥ ਦੀ ਸਰਵਉੱਚਤਾ ਨੂੰ ਕਿਵੇਂ ਚੈਲੰਜ ਕੀਤਾ ਜਾ ਰਿਹਾ ਹੈ। ਅੱਜ ਕਿਵੇਂ ਮੰਦਿਰਾਂ ਦਾ ਰੂਪ ਦਿੱਤਾ ਜਾ ਰਿਹਾ ਗੁਰਦੁਆਰਿਆਂ ਨੂੰ, ਉੱਥੇ ਦੇਵੀ ਦੇਵਤਿਆਂ ਦੀਆਂ ਕਥਾਵਾਂ ਚਾਲੂ ਕਰਵਾ ਦਿੱਤੀਆਂ ਗਈਆਂ ਨੇ। ਅੱਜ ਸਮੁੱਚੇ ਤੌਰ ਤੇ ਸਿੱਖ ਸੰਗਤਾਂ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਕਾ ਨਨਕਾਣਾ ਸਾਹਿਬ ਮਨਾਇਆ ਹੋਇਆ ਤਾਂ ਹੀ ਸਫਲ ਹੋ ਸਕੇ। ਜੀ ਬਿਲਕੁਲ ਪ੍ਰਿੰਸੀਪਲ ਸਾਹਿਬ, ਜਿਵੇਂ ਤੁਸੀਂ ਵਿਸਥਾਰ ਦੇ ਨਾਲ ਸਾਨੂੰ ਜਾਣਕਾਰੀ ਦਿੱਤੀ ਹੈ, ਜਿੱਥੇ ਸਾਕਾ ਨਨਕਾਣਾ ਸਾਹਿਬ ਦਾ ਇਤਿਹਾਸ ਵੀ ਦੱਸਿਆ, ਉੱਥੇ ਇਹ ਵੀ ਚਾਨਣਾ ਪਾਇਆ ਕਿ ਕਿਵੇਂ ਜਿਹੜਾ ਹਕੂਮਤ ਹੈ ਉਹਦੀ ਇੰਟਰਫੀਰੈਂਸ ਕਿਸ ਹੱਦ ਤੱਕ ਹੁੰਦੀ ਹੈ ਤੇ ਕਿਵੇਂ ਉਹਨੂੰ ਜਿਹੜਾ ਸਾਰਾ ਤੁਹਾਡੇ ਸਿਧਾਂਤ ਨੂੰ ਉਹਨੂੰ ਮੈਨੀਪੂਲੇਟ ਕੀਤਾ ਜਾਂਦਾ, ਉਹਨੂੰ ਦਰਕਿਨਾਰ ਕਰਨ ਦੇ ਲਈ ਮਜਬੂਰ ਕੀਤਾ ਜਾਂਦਾ। ਤੇ ਨਾਲ ਹੀ ਜਿਵੇਂ ਮਹੰਤਾਂ ਦੀ ਗੱਲ ਕੀਤੀ ਆ, ਉਹਨੂੰ ਅੱਜ ਦੇ ਨਾਲ ਰਿਲੇਟ ਕਰਕੇ ਜੋ ਤੁਸੀਂ ਵਿਚਾਰ ਦਿੱਤੇ ਆ, ਅਸੀਂ ਵੀ ਉਹਨਾਂ ਨਾਲ ਸਹਿਮਤ ਹਾਂ ਤੇ ਸਾਨੂੰ ਸੁਚੇਤ ਹੋਣ ਦੀ ਲੋੜ ਹੈ ਤਾਂ ਜੋ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਹਾਲਾਤਾਂ ਨੂੰ ਬਦਲ ਸਕੀਏ। ਸੋ ਜੇ ਅੱਜ ਅਸੀਂ ਆਪਣੇ ਨੈਕਸਟ ਇਸ਼ੂ ਵੱਲ ਵੱਧਦੇ ਹਾਂ, ਗੱਲਬਾਤ ਉਹਦੇ ਤੇ ਕਰਦੇ ਹਾਂ। ਜਿਵੇਂ ਯੂਨੈਸਕੋ ਵੱਲੋਂ ਅੱਜ ਦੇ ਦਿਨ ਨੂੰ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਐਲਾਨਿਆ ਗਿਆ। ਸੋ ਜੇ ਅਸੀਂ ਆਪਣੀ ਮਾਂ ਬੋਲੀ ਦੀ ਗੱਲ ਕਰੀਏ, ਪੰਜਾਬ ਦੀ ਧਰਤੀ ਦੇ ਉੱਪਰ ਜਿਹੜੀ ਪੰਜਾਬੀ ਦੀ ਹੈਗੀ ਹੈ ਗੱਲਬਾਤ, ਉਹਦੇ ਹਿਸਾਬ ਨਾਲ ਅਸੀਂ ਇਹਨੂੰ ਦੇਖਣਾ ਹੋਵੇ ਤਾਂ ਹਾਲਾਂਕਿ ਜਾਂਦੀ ਤਾਂ ਗੱਲ ਬਹੁਤ ਪਿੱਛੇ ਹਜ਼ਾਰਾਂ ਸਾਲਾਂ ਤੱਕ ਹੈਗੀ ਹੈ, ਪਰ ਜੇ ਅਸੀਂ ਪਿਛਲੇ ਸਮੇਂ ਦੇ ਦੌਰਾਨ ਦੇਖੀਏ ਜੋ ਪੰਜਾਬੀ ਦੇ ਹਾਲਾਤ ਬਣੇ ਹੋਏ ਆ, ਕਿਵੇਂ ਅੱਜ ਪੰਜਾਬੀ ਦੇ ਲਈ, ਪੰਜਾਬੀ ਬੋਲਣ ਦੇ ਲਈ ਕਿਸ ਹਿਸਾਬ ਨਾਲ ਜੋ ਸਰਕਾਰਾਂ ਦਾ ਰਵੱਈਆ ਹੈਗਾ ਉਹ ਵੀ ਸਾਡੇ ਸਾਰਿਆਂ ਦੇ ਸਾਹਮਣੇ ਹੈ ਕਿ ਅੱਜ ਪ੍ਰੋਟੈਸਟ ਵੀ ਹੋ ਰਹੇ ਨੇ, ਗ੍ਰਿਫਤਾਰੀਆਂ ਦਿੱਤੀਆਂ ਗਈਆਂ ਨੇ। ਅੱਜ ਚੰਡੀਗੜ੍ਹ ਵਿਖੇ ਪੰਜਾਬੀ ਨੂੰ ਚੰਡੀਗੜ੍ਹ ਦੇ ਵਿੱਚ ਲਾਗੂ ਕਰਵਾਉਣ ਦੇ ਲਈ ਇਹ ਹਾਲਾਤ ਨੇ। ਤੇ ਨਾਲ ਹੀ ਜਦੋਂ ਅਸੀਂ ਆਪਣੇ ਆਪ ਵੱਲ ਵੀ ਨਿਗਾਹ ਮਾਰਦੇ ਹਾਂ ਤਾਂ ਕਿਤੇ ਨਾ ਕਿਤੇ ਇਹ ਵੀ ਨਜ਼ਰ ਆਉਂਦਾ ਕਿ ਅਸੀਂ ਵੀ ਅੱਜ ਪੰਜਾਬੀ ਨੂੰ ਨਕਾਰਦੇ ਜਾ ਰਹੇ ਹਾਂ। ਪੰਜਾਬੀ ਬੋਲਣ ਦੇ ਵਿੱਚ ਅਸੀਂ ਹੀਣ ਭਾਵਨਾ ਮਹਿਸੂਸ ਕਰਦੇ ਹਾਂ ਤੇ ਦੂਜੇ ਪਾਸੇ ਅੰਗਰੇਜ਼ੀ ਹੋਵੇ ਜਾਂ ਹਿੰਦੀ ਹੋਵੇ, ਹਿੰਦੀ ਬੋਲਣ ਦੇ ਵਿੱਚ ਅਸੀਂ ਮਾਣ ਮਹਿਸੂਸ ਕਰਦੇ ਹਾਂ। ਕਿਤੇ ਨਾ ਕਿਤੇ ਜਿਹੜਾ ਸਾਡਾ ਵੱਡਾ ਤਬਕਾ ਹੈਗਾ ਉਹਦੇ ਵਿੱਚ ਵੀ ਜਿਹੜੀ ਹੈ ਉਹ ਇਹ ਚੀਜ਼ ਦੇਖਣ ਨੂੰ ਮਿਲਦੀ ਹੈ। ਸੋ ਅੱਜ ਦੇ ਇਸ ਦਿਹਾੜੇ ਦੇ ਉੱਪਰ ਪੰਜਾਬੀ ਮਾਂ ਬੋਲੀ ਦਾ ਜਿਹੜਾ ਦਿਵਸ ਹੈਗਾ, ਇਹਨੂੰ ਮੁੱਖ ਰੱਖਦਿਆਂ ਤੁਸੀਂ ਕੀ ਜਿਹੜੇ ਆਪਣੇ ਵਿਚਾਰ ਨੇ ਉਹ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕਰਨੇ ਚਾਹੋਗੇ? ਮੈਂ ਸਮਝਦਾ ਹਾਂ ਕਿ ਇਹ ਵੀ ਕੌਮ ਨੂੰ ਖਤਮ ਕਰਨ ਦੀ ਇੱਕ ਡੂੰਘੀ ਸਾਜ਼ਿਸ਼ ਜਿਹੜੀ ਹੈ ਉਹ ਸਾਡੇ ਵਿੱਚ ਚੱਲੀ ਹੋਈ ਹੈ, ਪਰ ਇਹਦੇ ਸਭ ਤੋਂ ਵੱਡੇ ਦੋਸ਼ੀ ਅਸੀਂ ਆਪਣੇ ਆਪ ਹੀ ਬਣ ਜਾਂਦੇ ਹਾਂ। ਜਦੋਂ ਅਸੀਂ ਜਗਤ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਤੋਂ ਝਾਤੀ ਮਾਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨੇ ਆਪਣਾ ਸੱਭਿਆਚਾਰ, ਆਪਣੀ ਬੋਲੀ, ਆਪਣਾ ਖਾਣ ਪਾਨ ਪਹਿਰਾਨ ਛੱਡਣ ਵਾਲਿਆਂ ਨੂੰ ਗੁਲਾਮ ਮਾਨਸਿਕਤਾ ਦੇ ਧਾਰਨੀ ਆਪਣੀ ਪਾਵਨ ਬਾਣੀ ਚ ਆਖਿਆ ਸੀ। ਸਤਿਗੁਰੂ ਜੀ ਦੇ ਪਾਵਨ ਬਚਨਾਂ, ਖੱਤਰੀਆਂ ਤਾਂ ਧਰਮ ਛੋੜਿਆ, ਮਲੇਸ਼ ਭਾਖਿਆ ਗਈ, ਸ੍ਰੇਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ। ਤੇ ਖੱਤਰੀਆਂ ਨੇ ਆਪਣੇ ਫਰਜ਼ ਛੱਡ ਦਿੱਤੇ ਹਨ, ਉਹ ਆਪਣੇ ਧਰਮ ਨੂੰ, ਆਪਣੇ ਸੱਭਿਆਚਾਰ, ਆਪਣੀ ਬੋਲੀ ਨੂੰ ਤਿਆਗ ਚੁੱਕੇ ਨੇ। ਘਰ ਘਰ ਮੀਆਂ ਸਭਨਾ ਜੀਆਂ, ਬੋਲੀ ਅਵਰਤ ਤੁਮਾਰੀ। ਇਹਨਾਂ ਪਾਵਨ ਤੁਕਾਂ ਤੋਂ ਇਹ ਪਤਾ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਉਹਨਾਂ ਲੋਕਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ ਸੀ ਜਿਹੜੇ ਲੋਕ ਆਪਣੀ ਮਾਂ ਬੋਲੀ ਜਾਂ ਆਪਣੀ ਸਭਿਅਤਾ ਨੂੰ ਆਪਣੇ ਲਾਲਚ ਕਰਕੇ ਕਿਸੇ ਹਾਲਤ ਵਿੱਚ ਛੱਡ ਜਾਂਦੇ ਸੀ। ਵੈਸੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਅਨੇਕਾਂ ਬੋਲੀਆਂ ਦੀ ਵਰਤੋਂ ਕੀਤੀ ਗਈ ਹੈ। ਉੱਥੇ ਤਾਂ ਪਰਮਾਤਮਾ ਨੂੰ ਪ੍ਰਾਪਤ ਕਰਨ ਵਾਸਤੇ ਭਾਖਿਆ, ਭਾਵ, ਵਪਾਰ,
ਕੇਵਲ ਇੱਕ ਬੋਲੀ ਪਰਮਾਤਮਾ ਜਾਣਦਾ ਹੈ ਜੋ ਪ੍ਰੇਮ ਦੀ ਭਾਸ਼ਾ ਹੈ। ਪਰ ਦੂਜੇ ਪਾਸੇ ਸੱਚੇ ਪਾਤਸ਼ਾਹ ਨੇ ਕਿਤੇ ਪਾਬੰਦੀ ਨਹੀਂ ਲਾਈ, ਬਲਕਿ ਗਿਆਨਵਾਨ ਹੋਣਾ ਮਨੁੱਖ ਦਾ ਪਹਿਲਾ ਨਿਸ਼ਾਨਾ ਹੈ। ਜੇ ਪਰਮਾਤਮਾ ਨੂੰ ਮਿਲਣਾ ਹੈ ਤਾਂ ਉਹਨੂੰ ਕਿਸੇ ਵੀ ਬੋਲੀ ਦੇ ਵਿੱਚ ਗਿਆਨ ਪ੍ਰਾਪਤ ਹੋ ਜਾਵੇ, ਉਹ ਬੋਲੀ ਅਪਣਾ ਲੈਣੀ ਚਾਹੀਦੀ ਹੈ। ਗੁਰੂ ਨਾਨਕ ਪਾਤਸ਼ਾਹ ਦੀ ਆਪਣੀ ਪਾਵਨ ਬਾਣੀ, ਗੁਰੂ ਸਾਹਿਬਾਨ ਦੀ, ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਇੱਕ ਦੀ ਅਨੇਕਾਂ ਭਾਸ਼ਾਵਾਂ ਦੇ ਵਿੱਚ, ਕਈ ਕਿਸਮ ਦੀਆਂ ਭਾਸ਼ਾਵਾਂ ਵਿੱਚ ਉਚਾਰਨ ਕਰਕੇ, ਪਰ ਸੱਚੇ ਪਾਤਸ਼ਾਹ ਨੇ ਵਿਸ਼ੇਸ਼ ਤੌਰ ਤੇ ਇਹ ਗੱਲ ਤੇ ਜ਼ੋਰ ਦਿੱਤਾ ਸੀ ਕਿ ਆਪਣੀ ਬੋਲੀ, ਆਪਣੇ ਸੱਭਿਆਚਾਰ ਨੂੰ ਤੇ ਬਿਲਕੁਲ ਵੀ ਨਹੀਂ ਤਿਆਗਣਾ। ਅੱਜ ਸਾਡੀ ਇਹ ਬਦਕਿਸਮਤੀ ਹੈ ਕਿ ਪਹਿਲਾਂ ਤਾਂ ਆਪਣੇ ਸਿੱਖ ਭਰਾਵਾਂ ਨੇ ਜਿਨ੍ਹਾਂ ਕੋਲ 4 ਪੈਸੇ ਆ ਗਏ, ਆਪਣੀ ਬੋਲੀ ਨੂੰ ਜੋ ਹੈ ਉਹ ਤਲਾਂਜਲੀ ਦੇਣੀ ਸ਼ੁਰੂ ਕਰ ਦਿੱਤੀ ਹੈ। ਮੈਨੂੰ ਯਾਦ ਹੈ ਇੱਕ ਸਰਦਾਰ ਪਟਿਆਲੇ ਵਿਖੇ ਆਪਣੀ ਭੈਣ ਦੇ ਘਰ ਗਿਆ ਤੇ ਬੱਚੇ ਜਿਹੜੇ ਆ ਬੜੀ ਖੁਸ਼ੀ ਹੋਈ, ਭੱਜੇ ਆਏ, ਮਾਮਾ ਆਇਆ, ਮਾਮਾ ਆਇਆ। ਮਾਂ ਕਹਿਣ ਲੱਗੀ, ਕਿਉਂਕਿ ਪਟਿਆਲੇ ਵਰਗੇ ਸ਼ਹਿਰ ਚਲੀ ਗਈ ਸੀ, अरे बेटा मामा के साथ पंजाबी में मत गल करो, मत बोलो, क्योंकि ये तो मूर्ख गवारों की बोली है। एक भैन जिन्हें 4 क्लासां प्राप्त कर लिया, 4 पैसे ਉਹਦੇ ਕੋਲ ਆ ਗਏ, ਉਹਨੂੰ ਆਪਣੇ ਦਾਦੇ ਪੜਦਾਦੇ, ਨਗੜਦਾਦੇ, ਨਾਨੇ ਪੜਨਾਨੇ ਸਾਰੇ ਮੂਰਖ ਦਿਖਣ ਲੱਗ ਪਏ ਕਿਉਂਕਿ ਉਹ ਪੰਜਾਬੀ ਬੋਲਦੇ ਸੀ। ਇਹਦੇ ਨਾਲ ਵੱਡੀ ਬਦਕਿਸਮਤੀ ਤੇ ਗੁਲਾਮ ਮਾਨਸਿਕਤਾ ਸਾਡੀ ਕੀ ਹੋ ਸਕਦੀ ਹੈ ਕਿ ਅਸੀਂ ਆਪਣੀ ਬੋਲੀ ਨੂੰ ਆਪ ਤਲਾਂਜਲੀ ਦੇ ਦਿੱਤੀ ਹੈ। ਦੂਜੇ ਪਾਸੇ ਬਹੁਤ ਗਿਣਤੀ ਦੇ ਮਗਰਮੱਛ ਜਿਹੜੇ ਨੇ ਉਹ ਸੰਤ ਖਾ ਲੈਣਾ ਚਾਹੁੰਦੇ ਨੇ ਤੇ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਉਹਨਾਂ ਦੀ ਬੋਲੀ ਨਾਲੋਂ ਤੋੜਿਆ ਜਾਂਦਾ ਹੈ। ਅੱਜ ਇਹੀ ਹਾਲਾਤ ਜਿਹੜੇ ਸਾਡੇ ਬਣੇ ਹੋਏ ਨੇ ਕਿ ਸਾਡੇ ਘਰਾਂ ਦੇ ਵਿੱਚ ਸਾਡੇ ਐਸੇ ਸਕੂਲ ਇਜਾਦ ਕਰ ਦਿੱਤੇ ਸਾਡੇ ਪੰਜਾਬ ਦੇ ਵਿੱਚ, ਜਿੱਥੋਂ ਪੰਜਾਬ ਮੁੱਢ ਹੈ ਪੰਜਾਬੀ ਬੋਲੀ ਦਾ, ਕਿ ਉੱਥੇ ਇਸ ਵੇਲੇ 30 ਤੋਂ 35 ਹਜ਼ਾਰ ਸਕੂਲ ਐਸੇ ਨੇ ਜਿੱਥੇ ਪੰਜਾਬੀ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਚਾਹੁੰਦੇ ਨੇ। ਉਹਨਾਂ ਨੂੰ ਅੰਗਰੇਜ਼ ਦਾ ਬਣਾਉਣਾ ਚਾਹੁੰਦੇ, ਉਹ ਬਾਬੂ ਹਿੰਦੀ ਬਾਬੂ ਬਣਾਉਣਾ ਚਾਹੁੰਦੇ ਆ, ਪਰ ਬੋਲੀ ਨਾਲ ਜੋੜਨ ਵਾਸਤੇ ਉਹ ਕਦੇ ਵੀ ਤਿਆਰ ਨਹੀਂ। ਮੈਂ ਉਹਨਾਂ ਸਮੂਹ ਪੰਜਾਬੀ ਪ੍ਰੇਮੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦਾ ਜੋ ਪੰਜਾਬ, ਹਿੰਦੁਸਤਾਨ ਜਾਂ ਦੇਸ਼ ਵਿਦੇਸ਼ ਦੇ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋਏ ਆਪਣੀ ਮਾਂ ਬੋਲੀ ਪ੍ਰਤੀ ਸੁਚੇਤ ਹੋ ਕੇ ਬਾਕੀਆਂ ਨੂੰ ਵੀ ਸੁਚੇਤ ਕਰਨ ਦਾ ਯਤਨ ਕਰ ਰਹੇ ਨੇ, ਗ੍ਰਿਫਤਾਰੀਆਂ ਦੇ ਰਹੇ ਨੇ ਜਾਂ ਜੇਲ੍ਹਾਂ ਵਿੱਚ ਜਾਣ ਦੇ ਲਈ ਤਿਆਰ ਹਨ। ਪਰ ਉਹ ਗਿਣਤੀ ਦੇ ਲੋਕ ਨੇ। ਅੱਜ 30 ਹਜ਼ਾਰ ਸਕੂਲਾਂ ਦੇ ਵਿੱਚ ਬੱਚਾ ਜੇ ਪੰਜਾਬੀ ਵਿੱਚ ਪਾਣੀ ਪੀਣ ਦੀ ਗੱਲ ਵੀ ਆਖ ਦੇਵੇ, ਉਹਨੂੰ ਬੈਂਚਾਂ ਤੇ ਖੜੇ ਕਰਕੇ ਡੰਡਿਆਂ ਨਾਲ ਕੁੱਟਿਆ ਜਾਂਦਾ ਹੈ, ਸਜ਼ਾ ਦਿੱਤੀ ਜਾਂਦੀ ਹੈ, ਪੰਜਾਬੀ ਕਿਉਂ ਬੋਲਿਆ। ਇੱਥੋਂ ਅਨੁਮਾਨ ਲਾ ਲਈਏ ਫਿਰ ਸਾਡਾ ਆਉਣ ਵਾਲਾ ਭਵਿੱਖ ਜਿਹੜਾ ਹੈ ਉਹ ਕੀ ਬਣੇਗਾ। ਜੇ ਇਸੇ ਤਰ੍ਹਾਂ ਦੀ ਆਤਮ ਹੱਤਿਆ ਪੰਜਾਬੀ ਲੋਕ ਕਰਦੇ ਰਹੇ ਤੇ ਉਹਨਾਂ ਦਾ ਬਚਣਾ ਜਿਹੜਾ ਉਹਨਾਂ ਦਾ ਸੱਭਿਆਚਾਰ ਦਾ ਬਚਾ, ਪੰਜਾਬੀ ਬੋਲੀ ਦਾ ਬਚਾ ਬੜਾ ਚਿੰਤਾਜਨਕ ਗੰਭੀਰ ਵਿਸ਼ਾ ਬਣ ਚੁੱਕਾ ਹੈ। ਜਦਕਿ ਤਾਂ ਸਾਡੇ ਤਾਂ ਧਰਮ ਵਿੱਚ ਵੀ ਇਹ ਹਦਾਇਤ ਕੀਤੀ ਸੀ ਸਿੱਖਾਂ ਨੂੰ ਕਿ ਗੁਰਮੁਖੀ ਅੱਖਰ ਜੋ ਹੈ ਭਾਈ ਸਿੱਖ ਸਿੱਖ ਤੇ ਪੁੱਛੇ ਜਾਏ। ਸਾਨੂੰ ਐਸੇ ਸਕੂਲ ਇਜਾਦ ਕਰਨੇ ਪੈਣਗੇ ਜਿੱਥੇ, ਕਿਉਂਕਿ ਅੱਜ ਭਾਵੇਂ ਸਿੱਖ ਸੰਸਥਾਵਾਂ ਨੇ ਸਕੂਲ ਚਾਲੂ ਕੀਤੇ ਹੋਏ ਨੇ, ਪਰ CBSE ਦੇ ਸਿਲੇਬਸ ਦੇ ਕਾਰਨ ਉਹ ਵੀ ਉਹਨਾਂ ਸਕੂਲਾਂ ਵਿੱਚ ਵੀ ਪੰਜਾਬੀ ਨਹੀਂ ਬੋਲੀ ਜਾਂਦੀ। ਇੱਥੋਂ ਤੱਕ ਸਾਡੀਆਂ ਸ਼੍ਰੋਮਣੀ ਪੰਥਕ ਜਥੇਬੰਦੀਆਂ ਦੇ ਪ੍ਰਬੰਧ ਅਧੀਨ, ਸ਼੍ਰੋਮਣੀ ਕਮੇਟੀ ਦੇ ਅਧੀਨ ਵੀ ਐਸੇ ਸਕੂਲ ਹਨ ਜਿੱਥੇ ਕੁਝ ਮੈਡਮਾਂ ਬਹੁਤੀਆਂ ਹੀ ਉਹਨਾਂ ਨੂੰ ਅੰਗਰੇਜ਼ੀ ਦਿਮਾਗ ਨੂੰ ਚੜ੍ਹੀ ਹੋਈ ਹੈ ਤੇ ਉਹ ਅੰਗਰੇਜ਼ੀ ਵਿੱਚ ਹੀ ਆਪਣੇ ਲੈਕਚਰ ਅੰਗਰੇਜ਼ੀ ਵਿੱਚ ਹੀ ਗੱਲਾਂ ਕਰਦੇ ਨੇ। ਸੋ ਜਦੋਂ ਸਕੂਲਾਂ ਵਿੱਚ ਵੀ ਸਾਡੇ ਕੋਲ ਪੰਜਾਬੀ ਨਹੀਂ ਰਹੀ, ਦੂਜੇ ਪਾਸੇ ਅਸੀਂ ਇੱਕ ਕਾਲਜ ਚਲਾ ਰਹੇ ਹਾਂ ਜਿੱਥੇ ਬੱਚਿਆਂ ਨੂੰ ਦਾਖਲ ਕੀਤਾ ਜਾਂਦਾ ਹੈ। ਪੰਜਾਬ ਦੀਆਂ ਨੀਤੀਆਂ ਐਸੀਆਂ ਨੇ ਕਿ 1ਵੀਂ ਤੋਂ 8ਵੀਂ ਤੱਕ ਦੀ ਫੇਲ ਕਿਸੇ ਨੂੰ ਨਾ ਕਰੋ। ਐਤਕੀ ਤਾਂ ਫਿਰ ਸੋਚਿਆ ਕਿ ਬੋਰਡ ਬਣਾ ਦਈਏ, 5ਵੀਂ ਦਾ ਬੋਰਡ, 8ਵੀਂ ਕਲਾਸ ਦਾ ਬੋਰਡ। ਜਦ ਜਿਹੜੇ ਬੱਚੇ ਸਾਡੇ ਆ ਰਹੇ ਨੇ ਉਹ ਪੰਜਾਬੀ ਤੋਂ ਇੰਨੇ ਅਣਜਾਣ ਨੇ, ਇੰਨੇ ਬਿਲਕੁਲ ਉਜੱਡ ਬਣ ਚੁੱਕੇ ਨੇ, ਉਹਨਾਂ ਨੂੰ ਸਿਆਰੀ ਬਿਆਰੀ ਔਂਕੜ ਬਲੈਂਕੜ ਕੁਝ ਵੀ ਪਤਾ ਨਹੀਂ। ਮੈਂ ਸਮਝਦਾ ਇਹ ਆਪਣੇ ਆਪ ਹੀ ਆਤਮ ਹੱਤਿਆ ਕਰਨ ਵਾਲਾ ਜਿਹੜਾ ਸਿਲਸਿਲਾ ਨਾ ਪੰਜਾਬੀਆਂ ਨੇ ਅਖਤਿਆਰ ਕਰ ਲਿਆ ਮਾਂ ਬੋਲੀ ਪੱਖੋਂ। ਸੋ ਲੋੜ ਹੈ ਇਸ ਵੇਲੇ ਪੰਜਾਬੀ ਨੂੰ ਕਰਦੇ ਵਿੱਚ ਅਸੀਂ ਇਸ ਆਵਾਜ਼ ਨੂੰ ਬੁਲੰਦ ਕਰੀਏ, ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜੀਏ। ਹੁਣ ਸਾਡੇ ਆਮ ਤੌਰ ਤੇ ਵਿਆਹ ਕਾਰਜਾਂ ਦੇ ਵਿੱਚ ਕਾਰਡ ਛਪਦੇ ਨੇ, ਉਹਨਾਂ ਦੇ ਉੱਤੇ ਵੀ ਇੰਗਲਿਸ਼ ਵਿੱਚ ਇੱਕ ਪਰਿਵਾਰ ਦਾ ਨਿਰੋਲ ਇੱਕ ਵੀ ਬੰਦਾ ਪੜ੍ਹਿਆ ਲਿਖਿਆ ਨਹੀਂ ਔਰ ਮਜ਼ਦੂਰੀ ਕਰਕੇ ਗੁਜ਼ਾਰਾ ਕਰਦੇ, ਪਰ ਜਦੋਂ ਉਹਨਾਂ ਦਾ ਵੀ ਕਾਰਡ ਮੇਰੇ ਘਰ ਆਇਆ ਤਾਂ ਉਹ ਦੇਖਿਆ ਇੰਗਲਿਸ਼ ਦੇ ਵਿੱਚ ਛਾਪਿਆ ਹੋਇਆ ਸੀ। ਤੇ ਜਦੋਂ ਹਾਲਾਤ ਇੱਦਾਂ ਦੇ ਬਣ ਗਏ ਹੋਣ ਉਸ ਲਈ ਸਿੱਖ ਕੌਮ ਨੂੰ ਖਾਸ ਕਰਕੇ ਸੁਚੇਤ ਹੋਣਾ ਪਵੇ, ਕਿਉਂਕਿ ਦੂਜੇ ਤਾਂ ਇਹਨੂੰ ਆਪਣੀ ਬੋਲੀ ਸਮਝਦੇ ਹੀ ਨਹੀਂ। ਉਹ ਤਾਂ ਕਿਰਤਕਣ ਬਣ ਚੁੱਕੇ, ਪੰਜਾਬ ਦੇ ਵਿੱਚ ਰਹਿੰਦੇ ਹੋਏ ਵੀ ਆਪਣੀ ਮਾਂ ਬੋਲੀ ਨੂੰ ਆਪ ਵਿਦਾਵਾ ਲਿਖ ਰਹੇ ਨੇ, ਸ਼ਰਧਾਂਜਲੀਆਂ ਦੇ ਰਹੇ ਨੇ। ਹਿੰਦੀ ਬੋਲਣੀ ਨਹੀਂ ਆਉਂਦੀ, ਪੰਜਾਬੀ ਵਿੱਚ ਕਹਿ ਦਿੰਦੇ ਆ ਕਿ ਸਾਡੀ ਮਾਂ ਬੋਲੀ ਹਿੰਦੀ ਹੈ।
ਹਾਲਾਂਕਿ ਹਿੰਦੀ ਨਾ ਆਪਣੀ ਦਾਦੇ ਪੜਦਾਦੇ ਨੇ ਬੋਲੀ, ਨਾ ਕਿਸੇ ਹੋਰ। ਚਲੋ ਦੁਸ਼ਮਣ ਤੇ ਕੀ ਗੱਲਾਂ ਕਰਨਾ, ਉਹਨਾਂ ਨੂੰ ਤਾਂ ਗੁੰਮਰਾਹ ਕੀਤਾ ਵਾ। ਪਰ ਆਪ ਜਿਹੜੇ ਸਿੱਖ ਲੋਕ ਨੇ, ਪੰਜਾਬੀ ਲੋਕ ਨੇ, ਜਿਹੜੇ ਆਪਣੇ ਆਪ ਨੂੰ ਸਿੱਖੀ ਦੇ ਦਾਅਵੇਦਾਰ ਸਮਝਦੇ ਨੇ, ਗੁਰੂ ਖਾਨਦਾਨ ਵਿੱਚੋਂ, ਪੁਰਾਤਨ ਗੁਰਸਿੱਖਾਂ ਦੇ ਖਾਨਦਾਨਾਂ ਚ ਕਹਿੰਦੇ ਨੇ, ਉਹਨਾਂ ਨੂੰ ਆਪਣੇ ਘਰਾਂ ਦੇ ਵਿੱਚ ਵਿਆਹ ਸ਼ਾਦੀ, ਖੁਸ਼ੀ ਗਮੀ ਵੇਲੇ ਜਿਹੜਾ ਕੋਈ ਛੋਟੇ ਤੋਂ ਛੋਟਾ ਕੰਮ ਵੀ ਹੈ ਉਹ ਪੰਜਾਬੀ ਵਿੱਚ ਕਰਨਾ ਚਾਹੀਦਾ। ਵੈਸੇ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਬੋਲਣਾ, ਉਹਦਾ ਗਿਆਨ ਹਾਸਲ ਕਰਨਾ, ਇਹ ਕਿਤੇ ਪਾਬੰਦੀ ਨਹੀਂ ਲਾਈ ਪੰਥ ਨੇ ਜਾਂ ਗੁਰੂ ਗ੍ਰੰਥ ਨੇ ਜਾਂ ਗੁਰੂ ਸਾਹਿਬਾਨ ਨੇ। ਸਾਡਾ ਅੱਜ ਫਰਜ਼ ਬਣਦਾ ਹੈ ਕਿ ਅਸੀਂ ਪੰਜਾਬੀ ਬੋਲੀ ਪ੍ਰਤੀ ਪਹਿਲਾਂ ਆਪਣੇ ਘਰਾਂ 'ਚ ਲਾਗੂ ਕਰੀਏ, ਘਰਾਂ 'ਚ ਬੋਲੀ ਬੋਲੀਏ, ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਨਾਲ ਜੋੜੀਏ, ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੋੜੀਏ, ਕਿਉਂਕਿ ਸਾਡਾ ਸਾਰਾ ਹੀ ਵਿਰਸਾ ਜਿਹੜਾ ਹੈ ਉਹ ਪੰਜਾਬੀ ਵਿੱਚ ਹੈ। ਤੇ ਜੇ ਜੜੇ ਕੱਟ ਦਿੱਤੀ ਜਾਵੇ, ਪੇੜ ਮੁਡਾਹੂ ਕੱਟਿਆ ਤਿਸ ਡਾਲ ਸੁਖੰਦੇ, ਸਤਿਗੁਰੂ ਨੇ ਪਾਵਨ ਬਾਣੀ ਵਿੱਚ ਕਿਹਾ, ਮੂਲ ਨਾ ਬੁੱਝਣਾ ਆਪਣਾ ਸੇ ਪਸ਼ੂਆਂ ਸੇ ਢੋਰ ਜਿਉ। ਇਸ ਬੂਟੇ ਦੀਆਂ ਜੜ੍ਹਾਂ ਵੱਢ ਦਿੱਤੀਆਂ ਜਾਣ ਤੇ ਉਹਦੀ ਡਾਲੀਆਂ ਆਪੇ ਸੁੱਕ ਜਾਂਦੀਆਂ। ਅੱਜ ਬੋਲੀ ਨਾਲੋਂ ਤੋੜ ਕੇ ਸਾਨੂੰ ਹੋਰ ਬੋਲੀਆਂ ਵਿੱਚ ਫਸਾਇਆ ਜਾ ਰਿਹਾ, ਜਾਂ ਆਪ ਹੀ ਸਿਖਾਉਂਦੇ ਜਾ ਰਹੇ ਨੇ। ਬਾਬੂ ਬਣਨਾ ਪਸੰਦ ਕਰਦੇ ਨੇ, ਅੰਗਰੇਜ਼ ਬਣਨਾ ਪਸੰਦ ਕਰਦੇ ਨੇ, ਪਰ ਆਪਣੀ ਬੋਲੀ ਤੋਂ ਟੁੱਟਦੇ ਜਾ ਰਹੇ ਨੇ। ਜੀ ਬਿਲਕੁਲ ਪ੍ਰੋਫੈਸਰ ਸਾਹਿਬ, ਤੁਸੀਂ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਆਪਣਾ ਸਮਾਂ ਕੱਢ ਕੇ ਸਾਡੇ ਦਰਸ਼ਕਾਂ ਦੇ ਨਾਲ ਵਿਚਾਰ ਸਾਂਝੇ ਕੀਤੇ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਅਸੀਂ ਅੱਜ ਦਾ ਸ਼ੋਅ ਸਾਡਾ ਜਿਹੜਾ ਹੈ ਉਹ ਸਮਾਪਤੀ ਦੇ ਵੱਲ ਜਾ ਰਿਹਾ, ਤੇ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ। ਫਿਰ ਕਦੇ ਤੁਹਾਡੇ ਨਾਲ ਦੁਬਾਰਾ ਮੁਲਾਕਾਤ ਹੋਵੇਗੀ ਕਿਸੇ ਹੋਰ ਮੁੱਦਿਆਂ ਦੇ ਉੱਪਰ। ਇਸੇ ਦੇ ਨਾਲ ਅਸੀਂ ਇਜਾਜ਼ਤ ਚਾਹਾਂਗੇ ਜੀ ਤੁਹਾਡੇ ਕੋਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਜਾਂਦੇ ਜਾਂਦੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਵੀ ਅਪੀਲ ਕਰਦਿਆਂ ਕਿ TV84 ਨੂੰ ਚੱਲਦਿਆਂ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈਗੀ ਹੈ। ਤੁਸੀਂ ਸਾਨੂੰ ਡੋਨੇਟ ਕਰਨ ਦੇ ਲਈ www.tv84.tv ਤੇ ਜਾ ਕੇ ਸਾਡੀ ਵੈਬਸਾਈਟ ਦੇ ਉੱਪਰ ਜਾ ਕੇ ਸਾਨੂੰ ਮੰਥਲੀ ਡੋਨੇਸ਼ਨ ਦੇ ਲਈ ਪਲੈਜ ਕਰ ਸਕਦੇ ਹੋ, www.tv84.tv। ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।